ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਬੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰਟ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ ਅਤੇ ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹਨਾਂ ਤੋਂ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਬੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਬੰਨੂ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ ਜੀ। ਔਰ ਇਸ ਵੇਲੇ ਚੋਣ ਅਖਾੜਾ ਪੂਰੇ ਤਰੀਕੇ ਦੇ ਨਾਲ ਭਖਿਆ ਹੋਇਆ, ਔਰ ਇਸ ਭਖੇ ਹੋਏ ਚੋਣ ਅਖਾੜੇ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਨਵਾਂ ਨਿਵੇਕਲਾ ਜਿਹੜਾ ਉਹ ਨਿਕਲ ਕੇ ਆ ਰਿਹਾ, ਔਰ ਜਿਹੜੇ ਹੌਲੀ ਹੌਲੀ ਜਿਹੜਾ ਮੁਲਕ ਹੈ ਉਹ ਵੱਧ ਰਿਹਾ ਜਿਹੜਾ ਨਤੀਜੇ ਵੱਲ। ਔਰ ਪੰਜਵਾਂ ਫੇਜ਼ ਜਿਹੜਾ ਅੱਜ ਹੈ, 7 ਰਾਜਾਂ ਦੀਆਂ 51 ਸੀਟਾਂ ਦੇ ਉੱਤੇ ਵੋਟਿੰਗ ਜਿਹੜੀ ਉਹ ਹੋਣੀ ਆ। ਭਾਰਤੀ ਜਨਤਾ ਪਾਰਟੀ ਦੀਆਂ 39 ਸੀਟਾਂ ਨੇ, ਕਾਂਗਰਸ ਦੀਆਂ ਜਿਹੜੀਆਂ 2, ਇਹ ਜਿਨ੍ਹਾਂ ਦੇ ਉੱਤੇ ਦੇ ਉੱਤੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਅੱਜ ਇਹ ਵੋਟਿੰਗ ਹੋਊਗੀ। ਇਹਦੇ ਵਿੱਚ 14 ਸੀਟਾਂ ਯੂਪੀ ਦੀਆਂ ਨੇ, ਜਿੱਥੋਂ ਰਾਏਬਰੇਲੀ ਦੇ ਵਿੱਚ ਯੂਪੀ ਦੀ ਚੇਅਰਪਰਸਨ ਸੋਨੀਆ ਗਾਂਧੀ, ਅਮੇਠੀ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਮਤ ਮਸ਼ੀਨਾਂ 'ਚ ਬੰਦ ਹੋਊਗੀ। 5ਵੇਂ ਫੇਜ਼ ਦੀਆਂ ਕੁੱਲ 51 ਸੀਟਾਂ ਦੇ ਵਿੱਚੋਂ ਇਹ ਸਿਰਫ 2 ਸੀਟਾਂ ਕਾਂਗਰਸ ਦੇ ਕੋਲੇ ਨੇ। ਸਭ ਤੋਂ ਜ਼ਿਆਦਾ 39 ਸੀਟਾਂ ਭਾਜਪਾ ਦੇ ਕੋਲੇ ਨੇ, ਜਦੋਂ ਕਿ 2 ਸੀਟਾਂ ਐਨਡੀਏ ਦੇ ਵਿੱਚ ਸਹਿਯੋਗੀ ਜਿਹੜੀ LJP ਜਿਹੜੀ ਪਾਸਵਾਨ ਵਾਲੀ ਆ ਉਹਦੇ ਕੋਲੇ ਨੇ। ਇਹਨਾਂ ਦੇ ਉੱਤੇ ਅੱਜ ਵੋਟਾਂ ਜਿਹੜੀਆਂ ਦੀ ਉਹ ਪੈਣਗੀਆਂ। ਸੋ ਕਿੱਧਰ ਨੂੰ ਜਿਹੜੀ ਦੀ ਕਹਾਣੀ ਜਾ ਰਹੀ ਆ ਹੌਲੀ ਹੌਲੀ, ਇਹ ਵੋਟਾਂ ਦਾ ਸਿਲਸਿਲਾ ਜਦੋਂ ਖਤਮ ਹੋਊਗਾ ਉਦੋਂ ਐਕਚੁਅਲੀ ਜਿਹੜਾ ਦੀ ਐਨਾਲਿਸਿਸ ਕੀਤਾ ਜਾਊਗਾ। ਪਰ ਪਿਛਲੇ ਜਿਹੜੇ ਫੇਜ਼ ਹੋਏ ਨੇ ਉਹਨਾਂ ਦੇ ਵਿੱਚ ਵੋਟ ਪਰਸੈਂਟੇਜ ਜਿਹੜੀ ਉਹ ਬਹੁਤ ਨਾ ਵਧਣਾ, ਇਹ ਜਿਹੜਾ ਦੀ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ। ਤੇ ਗੱਲ ਵੋਟਾਂ ਦੇ ਆਲੇ ਦੁਆਲੇ ਜਿਹੜੀ ਉਹ ਘੁੰਮਣੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਦੇ ਵਿੱਚ ਮਿਹਣੋ ਮਿਹਣੀ ਜਿਹੜੀ ਹੈ ਜੀ ਉਹ ਨਿਰੰਤਰ ਜਾਰੀ ਆ। ਪ੍ਰਧਾਨ ਮੰਤਰੀ ਨੇ UK ਦੀ ਆਧਾਰਿਤ ਫਰਮ ਬੈਕਅਪ ਦੇ ਨਾਲ ਜਿਹੜੇ ਕਥਿਤ ਰੂਪ ਦੇ ਵਿੱਚ ਸਾਂਝ ਦੇ ਚੱਲਦੇ ਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਫਰਮ ਦਾ ਨਾਂ ਪੁਸ਼ਟੀ ਕਰਦਾ ਹੈ ਕਿ ਕਾਂਗਰਸੀ ਆਗੂ ਇਹਦੇ ਨਾਲ ਪਿਛਲੇ ਦਰਵਾਜ਼ਿਓਂ ਜੁੜਿਆ ਹੋਇਆ ਸੀਗਾ। ਉਹਨੇ ਕਿਹਾ ਕਿ ਜਲ, ਥਲ ਤੇ ਆਕਾਸ਼ ਦੇ ਵਿੱਚੋਂ ਕਾਂਗਰਸ ਪ੍ਰਧਾਨ ਦੇ ਘੁਟਾਲੇ ਜਿਹੜੇ ਆ ਉਹ ਉਜਾਗਰ ਹੋ ਰਹੇ ਆ। ਉਹ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ UPA ਦੇ 10 ਸਾਲਾ ਕਾਰਜਕਾਲ ਦਾ ਹਵਾਲਾ ਦਿੰਦਿਆਂ ਹੋਇਆਂ ਮੋਦੀ ਹੋਰਾਂ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਪਰਿਵਾਰ ਦੇ ਵਫਾਦਾਰ ਸਿੰਘ ਨੂੰ 2004 ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਦੇ ਨਾਲ ਦੇਸ਼ ਨੇ 21ਵੀਂ ਸਦੀ ਦਾ ਇੱਕ ਪੂਰਾ ਦਹਾਕਾ ਜਿਹੜਾ ਸੀ ਉਹ ਗਵਾ ਲਿਆ, ਕਿਉਂਕਿ ਸ਼ਹਿਜ਼ਾਦਾ ਉਦੋਂ ਜਿਹੜਾ ਉਹ ਤਿਆਰ ਨਹੀਂ ਸੀ ਹੋਇਆ, ਔਰ ਉਦੋਂ ਉਹਨੂੰ ਸਿਖਲਾਈ ਦੇਣ ਦੇ ਸਾਰੇ ਜਿਹੜੇ ਯਤਨ ਸੀਗੇ ਉਹ ਫੇਲ ਹੋਏ। ਇੱਕ ਕਿਸਮ ਦੇ ਨਾਲ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਵੀ ਉਹ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਉੱਤੇ ਵੀ ਉਹਨਾਂ ਦੇ ਕੰਮ ਕਰਨ ਦੀ ਸ਼ੈਲੀ ਦੇ ਉੱਤੇ ਜਿਹੜਾ ਜੀ ਉਹ ਹੱਲਾ ਬੋਲਿਆ। ਇਹ ਵੇਖਣ ਵਾਲਾ ਹੋਊਗਾ ਜੀ ਕਿ ਨਰਿੰਦਰ ਮੋਦੀ ਹੋਰਾਂ ਦਾ ਇਹ ਹੱਲਾ ਔਰ ਡਾਕਟਰ ਮਨਮੋਹਨ ਸਿੰਘ ਹੋਰਾਂ ਤੇ ਕੀਤਾ ਗਿਆ ਹਮਲਾ ਜਿਹੜਾ ਉਹ ਕਿੰਨਾ ਕਾਰਗਰ ਸਾਬਤ ਹੁੰਦਾ। ਹਾਲਾਂਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਇਹ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਸਖਤ ਲੋੜ ਹੈ, ਕਿਉਂਕਿ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਦਾ 5 ਸਾਲਾ ਜਿਹੜਾ ਕਾਰਜਕਾਲ ਹੈ ਉਹਦੇ ਮੁਲਕ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਤੇ ਜਮਹੂਰੀਅਤ ਦੇ ਨਾਲ ਮਾਨਸਿਕ ਪੀੜਾ ਦੇ ਨਾਲ ਭਰਿਆ ਵਿਨਾਸ਼ਕਾਰੀ ਜਿਹੜਾ ਜੀ ਇਹ ਰਿਹਾ। ਔਰ ਇਹ ਵੀ ਕਿਹਾ ਕਿ ਮੋਦੀ ਦੇ ਹੱਕ ਦੇ ਵਿੱਚ ਕੋਈ ਲਹਿਰ ਨਹੀਂ ਸੀ ਤੇ ਲੋਕਾਂ ਨੇ ਸਰਕਾਰ ਨੂੰ ਲਾਂਭੇ ਕਰਨ ਦਾ ਮਨ ਜਿਹੜਾ ਜੀ ਉਹ ਬਣਾ ਲਿਆ ਹੋਇਆ। ਉਧਰ ਜਿਹੜਾ ਹੱਲੇ ਦੇ ਰੂਪ ਦੇ ਵਿੱਚ ਦੂਸਰਾ ਹਮਲਾ ਕਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ
ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰੀ ਨੰਬਰ 1 ਦੱਸਣ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਆ ਉਹਨੇ ਕਿ ਮੋਦੀ ਆਪਣੇ ਕਰਮਾਂ ਦਾ ਫਲ ਭੁਗਤਣ ਦੇ ਵਾਸਤੇ ਤਿਆਰ ਰਹੇ। ਔਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਚੋਣ ਰੈਲੀ ਦੇ ਦੌਰਾਨ ਰਾਜੀਵ ਗਾਂਧੀ ਦੇ ਬਾਰੇ ਟਿੱਪਣੀ ਜਿਹੜੀ ਉਹ ਕੀਤੀ ਸੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਮੋਦੀ ਜੀ ਜੰਗ ਖਤਮ ਹੋ ਚੁੱਕੀ ਹੈ, ਤੁਹਾਡੇ ਕਰਮ ਤੁਹਾਨੂੰ ਉਡੀਕ ਰਹੇ ਆ। ਕਾਂਗਰਸ ਦੇ ਪ੍ਰਧਾਨ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਅੰਦਰਲੇ ਵਿਸ਼ਵਾਸਾਂ ਨੂੰ ਤੇ ਉਹਦੇ ਪਿਤਾ ਦੇ ਉੱਤੇ ਜਿੰਨਾ ਮਰਜ਼ੀ ਥੋਪੀ ਜਾਣ, ਇਹ ਹੁਣ ਉਹਨੂੰ ਬਚਾ ਨਹੀਂ ਜਿਹੜਾ ਜੀ ਸਕਣਗੇ। ਇਹ ਸ਼ਬਦੀ ਜੰਗ ਜਿਹੜੀ ਆ ਉਹ ਵੱਡੇ ਨੇਤਾਵਾਂ ਦੇ ਵਿਚਾਲੇ ਜਾਰੀ ਹੈ, ਜਦੋਂ ਕਿ ਅੱਜ 5ਵਾਂ ਫੇਜ਼ ਜਿਹੜਾ ਉਹ ਸ਼ੁਰੂ ਹੋ ਰਿਹਾ। ਜੇ ਪੰਜਾਬ ਦੇ ਵਿੱਚ ਆਈਏ ਤਾਂ ਪੰਜਾਬ ਦੇ ਵਿੱਚ ਜਿਹੜਾ ਸਵਾਲ ਜਵਾਬ ਕਰਨ ਦਾ ਸਿਲਸਿਲਾ ਹੈ, ਸਵਾਲ ਪੁੱਛਣ ਦਾ ਸਿਲਸਿਲਾ, ਜਵਾਬ ਤਾਂ ਆ ਹੀ ਨਹੀਂ ਰਹੇ, ਉਹ ਨਿਰੰਤਰ ਥਾਂ ਦੇ ਉੱਤੇ ਜਿਹੜਾ ਜੀ ਉਹ ਜਾਰੀ ਆ। ਰਾਜਨੀਤਿਕ ਪਹਿਲੀ ਵਾਰੀ ਪੰਜਾਬ ਦੇ ਵਿੱਚ ਖੁੱਲੀਆਂ ਰੈਲੀਆਂ ਕਰਨ ਤੋਂ ਡਰਨ ਲੱਗੇ ਆ। ਹੁਣ ਜਦੋਂ ਕਿ ਇੱਥੇ ਸਾਡੇ 6 ਮਈ ਜਿਹੜੀ ਉਹ ਹੋ ਚੁੱਕੀ ਆ, 17 ਨੂੰ ਵੋਟਾਂ ਪੈਣੀਆਂ ਨੇ, ਅਜੇ ਤੱਕ ਕਿਸੇ ਵੱਡੀ ਰੈਲੀ ਨੂੰ ਵੇਖਣ ਦੀ ਜਿਹੜੀ ਦੀ ਉਹ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਵੱਡੀ ਰੈਲੀ ਜਿਹੜੀ ਉਹ ਹੋਈ ਹੋਵੇ। ਜਿੱਥੇ ਛੋਟੀਆਂ ਰੈਲੀਆਂ ਦਾ ਸਹਾਰਾ ਇਹ ਲੋਕ ਲੈ ਰਹੇ ਆ, ਉੱਥੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਵੀ ਉਹ ਸਵਾਲ ਕਰਨ ਦਾ ਸਿਲਸਿਲਾ ਜਾਰੀ ਆ। ਹਲਕਾ ਸ਼ਤਰਾਣਾ ਪੈਂਦਾ ਇੱਥੇ ਪਟਿਆਲੇ ਦੇ ਵਿੱਚ, ਉੱਥੋਂ ਦੇ ਵਿਧਾਇਕ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ। ਲੋਕਾਂ ਨੇ ਪੁੱਛਿਆ ਕਿ 2.5 ਸਾਲ ਹੋ ਗਏ, ਜਿੱਤ ਕੇ ਤੁਸੀਂ ਕਿਉਂ ਨਹੀਂ ਆਏ, ਤੁਹਾਡੇ ਉਹਨਾਂ ਵਾਅਦਿਆਂ ਦਾ ਕੀ ਬਣਿਆ। ਅਸਲ ਦੇ ਵਿੱਚ ਜਿਹੜੇ ਕਾਂਗਰਸ ਨੂੰ ਜਿਹੜੇ ਵਾਅਦੇ ਕੀਤੇ ਗਏ ਸੀਗੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ, ਉਹਨਾਂ ਦਾ ਜਵਾਬ ਜਿਹੜਾ ਉਹ ਦੇਣਾ ਔਖਾ ਹੋ ਰਿਹਾ ਹੇਠਲੇ ਪੱਧਰ ਦੇ ਉੱਤੇ, ਖਾਸ ਤੌਰ ਦੇ ਉੱਤੇ। ਤੇ ਜਵਾਬ ਦੇਣਾ ਜਿਹੜਾ ਉਹ ਔਖਾ ਹੋ ਰਿਹਾ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੀ। ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਵੀ ਆਪਾ ਖੋ ਬੈਠੇ। ਔਰ ਜਿਹੜਾ ਇੱਕ ਨੌਜਵਾਨ ਸੀਗਾ, ਉਹਨੇ ਸਵਾਲ ਜਿਹੜਾ ਸੀਗਾ ਉਹ ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਰਜਿੰਦਰ ਕੌਰ ਭੱਠਲ ਤੋਂ ਪਿੰਡ ਬਸ਼ਹਿਰਾ ਦੇ ਵਿੱਚ ਜਿਹੜਾ ਦੀ ਉਹ ਪੁੱਛ ਲਿਆ, ਔਰ ਉਹਨੇ ਥੱਪੜ ਜਿਹੜਾ ਇਸ ਨੌਜਵਾਨ ਨੂੰ ਮਾਰ ਦਿੱਤਾ। ਇਹਦੀ ਕਿਉਂਕਿ ਵੀਡੀਓ ਬਣ ਗਈ, ਵੀਡੀਓ ਵਾਇਰਲ ਹੋ ਗਈ। ਇਹ ਇਸੇ ਪਿੰਡ ਦਾ ਨੌਜਵਾਨ ਕੁਲਦੀਪ ਸਿੰਘ ਆ, ਔਰ ਹਾਈਲੀ ਐਜੂਕੇਟਡ ਦੱਸਿਆ ਗਿਆ, ਪੜ੍ਹਿਆ ਲਿਖਿਆ ਮੁੰਡਾ ਹੈ ਜੀ। ਔਰ ਇਹ ਵੀ ਪਤਾ ਲੱਗਾ ਕਿ ਮਾਮਲਾ ਜਿਹੜਾ ਵੀ ਇਹ ਪੁਲਿਸ ਵੱਲ ਨੂੰ ਸ਼ਾਇਦ ਜਿਹੜਾ ਉਹ ਜਾ ਰਿਹਾ। ਉਧਰ ਜਿਹੜਾ ਬਲਦੇਵ ਸਿੰਘ ਆ ਇੱਕ, ਉਹਨੇ ਇਹ ਭੁੱਲਰ ਭਾਈਚਾਰੇ ਦੇ ਵਿੱਚੋਂ ਆ, ਉਹਨੇ ਸਵਾਲ ਪੁੱਛ ਕੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਇਹ ਕਿਹਾ ਕਿ ਉਹ 2 ਸਵਾਲ ਪੁੱਛਣੇ ਚਾਹੁੰਦਾ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਕਿਹਾ ਕਿ ਇਹ ਸਵਾਲ ਕਰਨ ਦਾ ਸਮਾਂ ਨਹੀਂ, ਵੋਟਾਂ ਦਾ ਸਮਾਂ ਹੈ, ਤੇ ਵੋਟਾਂ ਜਿਹੜੀਆਂ ਉਹ ਉਹਨਾਂ ਦੀ ਗੱਲ ਕੀਤੀ ਜਾਵੇ। ਜਦੋਂ ਗੱਲ ਨਾ ਕੀਤੀ ਤਾਂ ਉਹਨੇ ਇਹ ਕਿਹਾ ਕਿ ਅਸੀਂ ਫਿਰ ਵੋਟਾਂ ਹੀ ਨਹੀਂ ਜਿਹੜੀਆਂ ਉਹ ਪਾਉਣੀਆਂ। ਇਹ ਵੀ ਵੀਡੀਓ ਜਿਹੜੀ ਸੀ ਉਹਨੇ ਦੁਹਾਈ ਮਚਾਈ ਹੋਈ ਆ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ। ਔਰ ਜਿਹੜੇ ਕਿਸਾਨ ਨੇ, ਉਹਨਾਂ ਨੇ ਸੰਗਰੂਰ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਜਿਹੜੇ ਨੇ, ਉਹਨਾਂ ਦੇ ਵਾਸਤੇ ਮੁਸ਼ਕਲਾਂ ਖੜੀਆਂ ਕੀਤੀਆਂ ਹੋਈਆਂ ਨੇ। ਇੱਕ ਗੱਡੀ ਲੈ ਕੇ, ਕਿਉਂਕਿ ਧੂਰੀ ਦੇ ਵਿੱਚ ਖੰਡ ਮਿੱਲ ਪੈਂਦੀ ਆ, ਉੱਥੋਂ ਪੈਸੇ ਨਹੀਂ ਮਿਲੇ ਕਿਸਾਨਾਂ ਨੂੰ, ਗੰਨੇ ਦੇ ਪਿਛਲੇ ਜਿਹੜੇ ਬਕਾਇਆ ਰਹਿੰਦਾ। ਸਰਕਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਮਿੱਲ ਮਾਲਕਾਂ ਨੇ ਵਾਅਦਾ ਕਰ ਲਿਆ, ਪੈਸੇ ਨਹੀਂ ਦਿੱਤੇ, ਜਿਹਦੇ ਕਰਕੇ ਕੇਵਲ ਸਿੰਘ ਢਿੱਲੋਂ ਹੋਰਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ। ਜਿਹੜਾ ਹਲਕਾ ਧੂਰੀ ਤੋਂ ਵਿਧਾਇਕ ਹੈ ਗੋਲਡੀ, ਉਹਨੂੰ ਵੀ ਥਾਂ ਦੇ ਉੱਤੇ ਸਵਾਲ ਕੀਤੇ ਜਾ ਰਹੇ ਨੇ। ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਕੇਵਲ ਸਿੰਘ ਢਿੱਲੋਂ ਹੋਰੀ, ਕਿਸਾਨ ਉਹਨਾਂ ਦੇ ਪਿੱਛੇ ਹੀ ਪੈ ਗਏ ਨੇ ਗੱਡੀ ਲੈ ਕੇ। ਔਰ ਜਿੱਥੇ ਜਿੱਥੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ, ਉਹ ਆਪਣੀਆਂ ਗੱਡੀਆਂ ਲੈ ਕੇ ਉੱਥੇ ਪਹੁੰਚ ਜਾਂਦੇ ਆ, ਕਾਲੀਆਂ ਝੰਡੀਆਂ ਲੈ ਕੇ, ਔਰ ਚਪੇਰਿਓਂ ਘੇਰਦੇ ਜਿਹੜੇ ਉਹਨਾਂ ਨੂੰ ਉਹਦੀਆਂ ਵੱਖ-ਵੱਖ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜੇ ਰਾਜਨੀਤਿਕ ਲੋਕ ਨੇ, ਜਿਵੇਂ ਉਹਨਾਂ ਨੂੰ ਇਹ ਸਵਾਲ ਹੋ ਰਹੇ ਆ, ਉਹ ਇਹਦੀ ਕਾਟ ਕੀ ਲੱਭਦੇ ਆ। ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਕਾਟ ਨਾ ਲੱਭਣ, ਜਾਂ ਤਾਂ ਕਿਉਂਕਿ ਉਹ ਸਮਾਂ ਆ ਜਦੋਂ ਉਹ ਲੋਕਾਂ ਤੋਂ ਦੂਰੀ ਨਹੀਂ ਬਣਾ ਸਕਦੇ। ਦੂਰੀ ਬਣਾਉਂਦੇ ਆ ਤੇ ਉਹਨਾਂ ਨੂੰ ਇਹਦਾ ਨੁਕਸਾਨ ਹੋਊਗਾ। ਜੇ ਨੇੜੇ ਰਹਿੰਦੇ ਆ ਤੇ ਨੁਕਸਾਨ ਫੇਰ ਹੋ ਰਿਹਾ। ਇਸ ਕਰਕੇ ਇਹ ਥਾਂ ਦੇ ਉੱਤੇ ਜਿਹੜਾ ਘੇਰਨ ਦਾ ਸਿਲਸਿਲਾ ਹੈ ਉਹ ਜਾਰੀ ਹੈ। ਔਰ ਸੰਗਰੂਰ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਇਹ ਕਿਸਾਨ ਨੇ, ਉਹਨਾਂ ਨੇ ਕਾਂਗਰਸ ਦਾ ਚੋਣ ਪ੍ਰਚਾਰ ਜਿਹੜਾ ਔਖਾ ਕੀਤਾ। ਔਰ ਚੋਣ ਪ੍ਰਚਾਰ ਜਿਹੜਾ
ਉਹ ਅਕਾਲੀ ਦਲ ਦੇ ਉਮੀਦਵਾਰ ਦਾ ਵੀ ਔਖਾ ਸੰਗਰੂਰ ਦੇ ਵਿੱਚ ਹੋਇਆ ਤਾਂ ਉਹਨੂੰ ਵੀ ਥਾਂ ਥਾਂ ਤੇ ਕਾਲੀਆਂ ਝੰਡੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕਾਲੀਆਂ ਝੰਡੀਆਂ ਦਾ ਸਾਹਮਣਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਇਹਦੇ ਨਾਲ ਗੁਲਜ਼ਾਰ ਸਿੰਘ ਰਣੀਕੇ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਕਰਨਾ ਪੈ ਰਿਹਾ, ਕਿਉਂਕਿ ਬੇਅਦਬੀ ਵਾਲਾ ਮਾਮਲਾ ਉਹ ਫਿਰ ਇੱਕ ਵਾਰੀ ਉੱਭਰ ਰਿਹਾ। ਤੇ ਜੇ ਗੱਲ ਇਹਨਾਂ ਦੋ ਰਵਾਇਤੀ ਪਾਰਟੀਆਂ ਦੀ ਹੋਈ ਆ ਤੇ ਤੀਜੀ ਧਿਰ ਦੇ ਵੱਲੋਂ ਉੱਭਰਨ ਦੇ ਜਿਹੜੇ ਯਤਨਾਂ ਦੇ ਵਿੱਚ ਸੀ ਆਮ ਆਦਮੀ ਪਾਰਟੀ, ਹਾਲਾਤ ਉਹਦੇ ਵੀ ਕੋਈ ਬਹੁਤੇ ਚੰਗੇ ਜਿਹੜੇ ਉਹ ਨਹੀਂ ਗਏ। ਜਿਸ ਕਿਸਮ ਦੇ ਧਮਾਕੇ ਇਸ ਪਾਰਟੀ ਦੇ ਵਿੱਚ ਹੋ ਰਹੇ ਆ, ਸ਼ਾਇਦ ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਿਹਾ ਕਿ ਪੰਜਾਬ ਦੇ ਵਿੱਚ ਤੀਜੇ ਬਦਲ ਦੀ ਗੱਲਬਾਤ ਜਿਹੜੀ ਆ ਦੀ ਉਹ ਹੋਣੀ ਹੁਣ ਕੱਲ੍ਹ ਦੀ ਗੱਲ ਹੋ ਜੂਗੀ ਆਉਣ ਵਾਲੇ ਸਮੇਂ ਦੇ ਦੌਰਾਨ, ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਨਜ਼ਰ ਆ ਰਹੇ ਆ। ਲੋਕਾਂ ਨੂੰ ਕ੍ਰਾਂਤੀ ਤੇ ਇਨਕਲਾਬ ਜਿਹੜਾ ਸੀਗਾ ਜੀ ਉਹਦੇ ਨਾਅਰੇ ਦੇ ਨਾਲ 2014 ਦੇ ਵਿੱਚ ਜਿਹੜਾ ਤੁਸੀਂ ਕਹਿ ਲਓ ਕਿ ਜੰਗਲ ਦੀ ਅੱਗ ਵਾਂਗੂ ਤੇਜ਼ੀ ਦੇ ਨਾਲ ਫੈਲੀ ਆਮ ਆਦਮੀ ਪਾਰਟੀ ਜਿਹੜੀ ਸੀ ਉਹ 17 ਦੇ ਵਿੱਚ ਪੰਜਾਬ ਦੇ ਉੱਤੇ ਸੱਤਾ ਬਣਾਉਣ ਦੇ ਲਈ ਪਰ ਤੋਲ ਰਹੀ ਸੀ। ਪਰ ਬਾਅਦ ਦੇ ਵਿੱਚ ਹਾਲਾਤ ਜੋ ਬਣੇ ਸਭ ਨੂੰ ਪਤਾ, ਉਹ ਸਿਮਟ ਕੇ ਰਹਿ ਗਈ। ਪਰ ਉਹਨੇ 10 ਸਾਲ ਸੱਤਾ ਹੰਢਾਉਣ ਵਾਲੇ ਅਕਾਲੀ ਦਲ ਬੀਜੇਪੀ ਨੂੰ ਪਛਾਣ ਧੱਕ ਕੇ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਉਹ ਜ਼ਰੂਰ ਲੈ ਲਈ। ਜਿੱਥੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਜਿਹੜੇ ਵਿਧਾਇਕ ਸੀ ਉਹਨਾਂ ਦੇ ਉੱਤੇ ਜਿੰਨੇ ਮੁਕੱਦਮੇ ਦਰਜ ਹੋਏ, ਜਿੰਨਾ ਉਹਨਾਂ ਨੂੰ ਡਰਾਇਆ ਗਿਆ, ਜਿੰਨਾ ਉਹਨਾਂ ਨੂੰ ਲਾਲਚ ਦਿੱਤਾ ਗਿਆ, ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਹ ਇੱਕ ਵੀ MLA ਭੰਨ ਨਾ ਸਕੇ, ਜਿਹੜਾ ਕਿ ਵਿਕ ਜਾਂਦਾ ਉਧਰ ਚਲੇ ਜਾਂਦਾ। ਜਦੋਂ ਕਿ ਪੰਜਾਬ ਦੇ ਹਾਲਾਤ ਹੀ ਹੋਰ ਜਿਹੜੇ ਦੀ ਉਹ ਬਣੇ ਆਮ ਆਦਮੀ ਪਾਰਟੀ ਦੇ। ਪਹਿਲਾਂ ਨਾਜਰ ਸਿੰਘ ਮਾਨਸਾਹੀਆ ਜਿਹੜੇ ਸੀ ਉਹ ਕਾਂਗਰਸ ਦੀ ਝੋਲੀ 'ਚ ਪੈ ਗਏ। ਉਦੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਸੀਗਾ ਜੀ ਆਪਣਾ ਧੜਾ ਬਣਾ ਲਿਆ, ਉਹਨਾਂ ਦੇ ਨਾਲ ਵਿਧਾਇਕ ਜਿਹੜੇ ਸੀ ਉਹ ਕੁਝ ਚਲੇ ਗਏ। ਉਦੋਂ ਬਾਅਦ ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨਵੀਂ ਪਾਰਟੀ ਬਣਾ ਲਈ, ਇਹਨਾਂ ਚੋਣਾਂ ਦੇ ਵਿੱਚ ਨਾਜਰ ਸਿੰਘ ਮਾਨਸਾਹੀਆ ਹੋਰਾਂ ਦੇ ਜਾਣ ਤੋਂ ਬਾਅਦ ਝਟਕਾ ਜਿਹੜਾ ਸੀ ਉਹ ਲੱਗਿਆ। ਕਾਂਗਰਸ ਜਿਹੜੀ ਕਿ 70 ਸੀਟਾਂ ਜਿੱਤ ਕੇ ਸੱਤਾ ਦੇ ਵਿੱਚ ਆਈ ਔਰ ਭਾਰਤੀ ਜਨਤਾ ਪਾਰਟੀ ਜਦੋਂ ਇਹ ਕਹਿੰਦੀ ਕਿ ਉਹ ਕਾਂਗਰਸ ਮੁਕਤ ਭਾਰਤ ਬਣਾਊਗੀ ਤੇ ਕਾਂਗਰਸ ਬਹੁਤ ਗੁੱਸਾ ਕਰਦੀ ਸੀ। ਕੈਪਟਨ ਅਮਰਿੰਦਰ ਸਿੰਘ ਹੋਰੀ ਹੁਣ ਆਪੋਜੀਸ਼ਨ ਮੁਕਤ ਪੰਜਾਬ ਬਣਾਉਣ ਦੇ ਵੱਲ ਤੁਰੇ ਹੋਏ ਆ। ਔਰ ਉਸ ਤੋਂ ਬਾਅਦ ਜਿਹੜਾ ਸੀ ਨਾਜਰ ਸਿੰਘ ਮਾਨਸਾਹੀਆ ਹੋਰਾਂ ਤੋਂ ਬਾਅਦ ਅਮਰਜੀਤ ਸੰਦੋਆ ਕਾਂਗਰਸ ਦੇ ਪੰਜੇ ਦੇ ਨਾਲ ਜਾ ਜੁੜੇ। ਔਰ ਹੁਣ ਜਿਹੜਾ ਇਹ ਵੀ ਕਮਸੋਆਂ ਜਿਹੜੀਆਂ ਉਹ ਚੱਲੀ ਜਾਂਦੀਆਂ ਨੇ ਤੇ ਜਿਹੜਾ ਕੋਟਕਪੂਰਾ ਹੈ ਉੱਥੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਉਹ ਵੀ ਕਾਂਗਰਸ ਦੇ ਸੰਪਰਕ ਦੇ ਵਿੱਚ ਨੇ, ਕਿਉਂਕਿ ਅਮਰਜੀਤ ਸੰਦੋਆ ਤੇ ਕੁਲਤਾਰ ਸਿੰਘ ਸੰਧਵਾ ਹੋਰਾਂ ਦੀ ਯਾਰੀ ਆ। ਤੇ ਇਹ ਵੀ ਕਿਹਾ ਜਾ ਰਿਹਾ ਕਿ ਹਲਕਾ ਸੁਨਾਮ ਤੋਂ ਕਾਂਗਰਸੀ ਪਰਿਵਾਰ ਦੇ ਪਿਛੋਕੜ ਵਾਲੇ ਅਮਨ ਅਰੋੜਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਸੰਪਰਕ ਉਸ ਦੇ ਵਿੱਚ ਉਹ ਵੀ ਜਿਹੜਾ ਉਹ ਦੱਸੇ ਜਾ ਰਹੇ ਨੇ। ਜੇ ਅਜਿਹਾ ਜਿਹੜਾ ਦੀ ਹੁੰਦਾ, ਕਿਉਂਕਿ ਇੱਕ ਤਾਂ ਹੋ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਵਿਰੋਧੀ ਧਿਰ ਦੇ ਵੱਲੋਂ ਤਾਂ ਗਈ ਔਰ ਇਹ ਚਲੋ ਬਾਅਦ ਦੇ ਵਿੱਚ ਜਦੋਂ ਅਸਤੀਫੇ ਵਗੈਰਾ ਮਨਜ਼ੂਰ ਹੁੰਦੇ ਆ, ਆਸੇ ਪਾਸੇ ਹੁੰਦੇ ਆ, ਇਹ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਜਿਹੜਾ ਦੀ ਹੋਊਗਾ। ਔਰ ਵਿਰੋਧੀ ਧਿਰ ਜਿਹੜੀ ਆ ਦੀ ਉਹ ਖਤਮ ਹੋਣ ਦੇ ਨਾਲ ਜਿਹੜੇ ਸਮਾਂ ਬਚਦਾ ਕਾਂਗਰਸ ਦਾ, ਉਹਦੇ ਵਿੱਚ ਕਾਂਗਰਸ ਕਿਹੜੇ ਤਰੀਕੇ ਨਾਲ ਸੱਤਾ ਹੰਢਾਊਗੀ, ਇਹ ਆਪਣੇ ਆਪ ਦੇ ਵਿੱਚ ਸਵਾਲ ਜਿਹੜਾ ਦੀ ਉਹ ਰਹੂਗਾ। ਪੰਜਾਬ ਸਿਓ ਜਿਹੜਾ ਦੀ ਉਹਦੇ ਹੋਰ ਬੁਰੇ ਦਿਨ ਜਿਹੜੇ ਨੇ ਉਹ ਸਟਾਰਟ ਹੋਣਗੇ, ਕਿਉਂਕਿ ਜਦੋਂ 10 ਸਾਲ ਅਕਾਲੀ ਬੀਜੇਪੀ ਨੇ ਸੱਤਾ ਹੰਢਾਈ ਸੀ ਤੇ ਕਾਂਗਰਸ ਜਿਹੜੀ ਸੀ ਉਹਨੇ ਉਹਦੇ ਨਾਲ ਸਮਝੌਤਾ ਕਰਕੇ ਜਾਂ ਵਿਰੋਧੀ ਧਿਰ ਦਾ ਰੋਲ ਜਿਹੜਾ ਸੀਗਾ ਜੀ ਉਹ ਨਾ ਨਿਭਾ ਕੇ ਸਭ ਕੁਝ ਹੋਣ ਦਿੱਤਾ ਜੋ ਉਹ ਕਰਨਾ ਚਾਹੁੰਦੇ ਸੀ। ਤੇ ਹੁਣ ਕਾਂਗਰਸ ਦੇ ਵਾਸਤੇ ਰਾਹ ਜਿਹੜੇ ਆ ਜੀ ਉਹ ਕੰਪਲੀਟ ਖੁੱਲ ਗਿਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਸੀਗੀ ਉਹਦਾ ਤੁਸੀਂ ਇਹ ਕਹਿ ਲਓ ਕਿ ਇੱਧਰ ਪਿੱਧਰ ਸਾਰਾ ਜਿਹੜਾ ਜੀ ਉਹ ਢਾਂਚਾ ਹਿੱਲ ਗਿਆ ਇਸ ਵੇਲੇ। ਔਰ ਇਹਦਾ ਲੋਕ ਸਭਾ ਚੋਣਾਂ ਦੇ ਉੱਤੇ ਕਿਹਨੂੰ ਫਾਇਦਾ ਹੁੰਦਾ, ਕਿਹਨੂੰ ਨੁਕਸਾਨ ਹੁੰਦਾ, ਇਹ ਆਉਂਦੇ ਦਿਨ ਜਿਹੜੇ ਆ ਉਹ ਦੱਸਣਗੇ। ਜੇ ਇੰਨੀਆਂ ਧਿਰਾਂ ਦੀ ਗੱਲ ਹੋਊਗੀ ਤੇ ਇੱਕ ਧਿਰ ਹੋਰ ਜਿਹੜੀ ਦਲਿਤ ਸਿਆਸਤ ਜਿਹੜੀ ਕਰਦੀ ਬਹੁਜਨ ਸਮਾਜ ਪਾਰਟੀ, ਉਹਦੀ ਵੀ ਕਰਨੀ ਬਣਦੀ ਹੈ। ਦੇਸ਼ ਦੇ ਵਿੱਚ ਸਭ ਤੋਂ ਅਨੁਸੂਚਿਤ ਜਾਤੀ ਜਿਹੜੇ ਦਲਿਤ ਭਾਈਚਾਰਾ, ਉਹਦੇ ਨਾਲ ਸੰਬੰਧਿਤ ਵੱਡੀ ਗਿਣਤੀ ਦੇ ਵਿੱਚ ਜਨਸੰਖਿਆ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਜਿਹੜੀ ਸਿਆਸਤ ਹੈ ਉਹ ਸਿਆਸੀ ਹਾਸ਼ੀਏ ਦੇ ਉੱਤੇ ਜਾ ਰਹੀ ਦਿਖਦੀ ਹੈ। ਸਿਆਸੀ ਪਾਰਟੀਆਂ ਦੀਆਂ ਅਹੁਦੇਦਾਰੀਆਂ, ਸਮਾਜਿਕ ਖੇਤਰ ਦੀਆਂ ਸੰਸਥਾਵਾਂ, ਮੁਖੀਆਂ, ਸਰਕਾਰਾਂ ਦੇ ਅੰਦਰ ਵਿਭਾਗਾਂ ਦੀ ਵੰਡ ਵੇਲੇ ਦਲਿਤ ਆਗੂਆਂ ਦੀ
ਨਿਗੂਣੀ ਜੀ ਜਿਹੜੀ ਗਿਣਤੀ ਉਹਦੇ ਤੱਥ ਮੂੰਹੋਂ ਬੋਲਦੇ ਆ। 17ਵੀਂ ਲੋਕ ਸਭਾ ਚੋਣਾਂ ਦੇ ਦੌਰਾਨ ਸਟਾਰ ਪ੍ਰਚਾਰਕ ਹੋਣ ਜਾਂ ਟਿਕਟਾਂ ਦੀ ਵੰਡ ਦੇ ਮਾਮਲੇ ਦੇ ਵਿੱਚ ਦਲਿਤ ਇਸ ਪਾਰਟੀ ਦੇ ਵਿੱਚ ਅੰਦਰੂਨੀ ਖਿੱਚੋਤਾਣ ਜਿਹੜੀ ਉਹ ਜਾਰੀ ਹੈ। ਪੰਜਾਬ ਦੀਆਂ ਕੁੱਲ ਆਪਰੇਸ਼ਨਲ ਜਿਹੜੀਆਂ ਜੋਤਾਂ ਦੇ ਵਿੱਚ ਦਲਿਤਾਂ ਦਾ ਹਿੱਸਾ 6% ਆ। ਦੂਜੇ ਵਪਾਰਕ ਕਿੱਤਿਆਂ ਦੇ ਵਿੱਚ 4% ਤੋਂ ਵੱਧ ਨਹੀਂ। 2011 ਦੀ ਜਿਹੜੀ ਮਰਦਮਸ਼ੁਮਾਰੀ ਦੀ ਰਿਪੋਰਟ ਆ, ਪੰਜਾਬ ਦੀ ਕੁੱਲ 2,77,00,000 ਜਿਹੜੀ ਆਬਾਦੀ ਦੇ ਵਿੱਚੋਂ 88,60,000 ਜਿਹੜੀ ਆ ਉਹ ਦਲਿਤ ਭਾਈਚਾਰੇ ਦੀ ਆਬਾਦੀ ਆ, ਜਿਹੜੀ ਕਿ ਕੁੱਲ ਦਾ ਇਹ 11 ਦੇ ਅੰਕੜੇ ਨੇ। ਕੁੱਲ ਜਿਹੜੀ ਪਾਪੂਲੇਸ਼ਨ ਹੈ ਉਹਦਾ ਤਕਰੀਬਨ 32% ਬਣਦੀ, ਤਕਰੀਬਨ। ਰਾਏ ਸਿੱਖ ਜਿਹੜੇ ਨੇ ਉਹਨਾਂ ਨੂੰ ਅਨੁਸੂਚਿਤ ਜਾਤੀ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਇਹ ਅੰਕੜਾ 80.3% ਹੋ ਜਾਂਦਾ। ਔਰ ਪੰਜਾਬ ਦੀਆਂ ਵਿਧਾਨ ਸਭਾ 117 ਸੀਟਾਂ ਦੇ ਵਿੱਚੋਂ 34 ਸੀਟਾਂ ਰਾਖਵੀਆਂ ਨੇ ਤੇ ਲੋਕ ਸਭਾ ਦੀਆਂ 13 ਦੇ ਵਿੱਚੋਂ 4 ਸੀਟਾਂ ਰਾਖਵੀਆਂ ਨੇ। ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ। ਸਮਾਜਿਕ ਪੱਧਰ ਦੇ ਉੱਤੇ ਵੀ ਦਲਿਤਾਂ ਦੇ ਵਿਹੜੇ, ਸ਼ਮਸ਼ਾਨ ਘਾਟ, ਧਾਰਮਿਕ ਸਥਾਨ ਜਿਹੜੇ ਆ ਉਹ ਵੱਖਰੇ ਆ। ਔਰ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਕੋਈ ਆਗੂ ਪੈਦਾ ਨਹੀਂ ਕਰ ਸਕੀ। ਇਹਦੇ ਵਾਸਤੇ ਸਭ ਤੋਂ ਤੁਸੀਂ ਇਹ ਕਹਿ ਲਓ ਕਿ ਮਾੜੀ ਗੱਲ ਜਿਹੜੀ ਦੀ ਉਹ ਰਹੀ, ਉੱਭਰਨ ਨਹੀਂ ਦਿੱਤਾ ਕੋਈ ਆਗੂ, ਜਿਹਦੇ ਕਰਕੇ ਜਿਹੜਾ ਲੀਡਰਲੈਸ ਬਹੁਜਨ ਸਮਾਜ ਪਾਰਟੀ ਜਿਹੜੀ ਉਹ ਕਿਸੇ ਪਾਸੇ ਜੋਗੀ ਨਹੀਂ ਰਹੀ। ਇਹਨਾਂ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੋ ਜਿਹੇ ਹਾਲਾਤ ਬਣ ਰਹੇ ਆ, ਲੱਗਦਾ ਇਹ ਆ ਕਿ ਉਹਨੇ ਆਪਣਾ ਰਹਿੰਦਾ ਖੁੰਦਾ ਵੋਟ ਬੈਂਕ ਜਿਹੜਾ ਉਹਦੇ ਤੋਂ ਵੀ ਹੱਥ ਧੋ ਬਹਿਣੇ ਆ। ਪੀਡੀਏ ਦੇ ਨਾਲ ਗੱਠਜੋੜ ਕਰਕੇ ਚੱਲ ਰਹੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਜੇ ਕਿਸੇ ਨੂੰ ਆਗੂ ਪੁੱਛਣਾ ਹੋਵੇ ਤੇ ਦੱਸੋ ਆਗੂ ਕੌਣ ਹੈ, ਤੇ ਜਿਹੜੇ ਕਿਸੇ ਟਾਈਮ ਆਗੂ ਇਸ ਪਾਰਟੀ ਦੀ ਪਛਾਣ ਮੰਨੇ ਜਾਂਦੇ ਸਨ ਉਹ ਘਰਾਂ ਦੇ ਅੰਦਰ ਜਿਹੜਾ ਦੀ ਉਹ ਕਿਉਂ ਬਹਿ ਗਏ, ਸਾਈਡ ਲਾਈਨ ਕਿਉਂ ਕਰ ਦਿੱਤੇ ਗਏ, ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ। ਬਾਬੂ ਕਾਸ਼ੀ ਰਾਮ ਹੋਰੀ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਸਨ। ਜਦੋਂ ਉਹਨਾਂ ਨੇ ਇਹ ਬਹੁਜਨ ਸਮਾਜ ਪਾਰਟੀ ਸ਼ੁਰੂ ਕੀਤੀ ਆ ਤਾਂ ਇੱਕ ਨਵਾਂ ਬਦਲ ਜਿਹੜਾ ਦੀ ਉਹ ਸਾਹਮਣੇ ਆਉਣ ਲੱਗਿਆ ਸੀ। ਮਾਇਆਵਤੀ ਹੋਰੀ ਜੋ ਇਸ ਪਾਰਟੀ ਦੇ ਉੱਤੇ ਕਾਬਜ਼ ਹੋਏ, ਉਹਨਾਂ ਨੇ ਉੱਤਰ ਪ੍ਰਦੇਸ਼ ਤੱਕ ਆਪਣੇ ਆਪ ਨੂੰ ਸੀਮਿਤ ਕਰ ਲਿਆ। ਸਮੇਂ ਦੇ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਮਾਰੇ ਜਾਂਦੇ ਸੌਦੇ ਜਿਹੜੇ ਸੀ ਉਹ ਇਸ ਪਾਰਟੀ ਦਾ ਗ੍ਰਾਫ ਜਿਹੜਾ ਸੀ ਉਹ ਹੇਠਾਂ ਲਿਜਾਂਦੇ ਰਹੇ। ਉੱਤਰ ਪ੍ਰਦੇਸ਼ ਚੋਂ ਵੀ ਪਾਰਟੀ ਦਾ ਜਿਹੜਾ ਵਕਾਰ ਸੀਗਾ ਉਹ ਖੁੱਸ ਗਿਆ। ਪੰਜਾਬ ਵਰਗੇ ਸੂਬੇ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਦਲਿਤ ਭਾਈਚਾਰਾ ਵੱਸਦਾ, ਉੱਥੇ ਵੀ ਇਸ ਪਾਰਟੀ ਦੇ ਪੈਰ ਸਿਆਸੀ ਰੂਪ ਦੇ ਵਿੱਚ ਉਖੜ ਗਏ ਔਰ ਇਹਨਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਰ ਉਖੜਨ ਦੀ ਜਿਹੜੀ ਆ ਉਹ ਸੰਭਾਵਨਾ ਹੈ। ਜੇ ਆਪਾਂ ਬੇਅਦਬੀ ਕਾਂਡ ਦੀ ਜਿਹੜੀ ਉਹ ਗੱਲ ਕਰੀਏ, ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਦੇ ਦੌਰਾਨ ਇਹ ਕਾਂਡ ਇੱਕ ਵਾਰੀ ਫੇਰ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਉੱਭਰ ਰਿਹਾ ਔਰ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ, ਪੰਥਕ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚ ਵਖਰੇਵੇਂ ਤਾਂ ਨਜ਼ਰ ਆਉਂਦੇ ਆ, ਉਹ ਆਪਸ ਦੇ ਵਿੱਚ ਪਾਟੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਪਾਟੋ ਧਾੜ ਹੋਣ ਦੇ ਬਾਵਜੂਦ ਇਹ ਕੋਸ਼ਿਸ਼ ਜਿਹੜੀ ਜੀ ਉਹ ਕਰ ਰਹੀਆਂ ਨੇ ਜਾਂ ਲੋਕ ਦਿਖਾਵਾ ਕਰ ਰਹੀਆਂ ਨੇ ਕਿ ਉਹ ਇਸ ਬੇਅਦਬੀ ਕਾਂਡ ਜਿਹੜਾ ਜੀ ਉਹਨੂੰ ਜਿਉਂਦਾ ਰੱਖਣ ਔਰ ਲੋਕਾਂ ਦੇ ਵਿੱਚ ਉਭਾਰਨ। ਬੱਤੀਆਂ ਵਾਲਾ ਚੌਂਕ ਜਿਹੜਾ ਕਿ ਬਹੁਤ ਲੰਬੇ ਸਮੇਂ ਤੱਕ ਜਾਣਿਆ ਜਾਊਗਾ ਇਸ ਗੱਲ ਦੇ ਵਾਸਤੇ ਕਿ ਇੱਥੇ ਲੋਕਾਂ ਦੇ ਉੱਤੇ ਪੁਲਿਸ ਨੇ ਤਸ਼ੱਦਦ ਕੀਤਾ ਸੀ, ਪੁਲਿਸ ਨੇ ਗੋਲੀ ਚਲਾਈ ਸੀ। ਇੱਥੋਂ 3.5 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦੇ ਮਾਮਲੇ ਦੇ ਉੱਤੇ ਜਿਹੜੀ ਸੀ ਇੱਕ ਰੋਸ ਮਾਰਚ ਕੱਢਿਆ ਗਿਆ। ਇਹਦੀ ਅਗਵਾਈ ਜਿਹੜੀ ਸੀ ਬਰਗਾੜੀ ਮੋਰਚਾ ਸੰਭਾਲਣ ਵਾਲੇ ਧਿਆਨ ਸਿੰਘ ਮੰਡ ਹੋਰਾਂ ਨੇ ਕੀਤੀ। ਧਿਆਨ ਸਿੰਘ ਮੰਡ ਹੋਰੀ ਬਰਗਾੜੀ ਮੋਰਚਾ ਜਿਹੜਾ ਸੀਗਾ ਖਤਮ ਕਰਨ ਵਾਲੇ ਮਾਮਲੇ ਦੇ ਵਿੱਚ ਕੰਟਰੋਵਰਸੀ ਦੇ ਵਿੱਚ ਘਿਰੇ ਹੋਏ ਨੇ ਔਰ ਜੋ ਰਿਸਪੈਕਟ ਉਹਨਾਂ ਨੇ ਗੇਨ ਕੀਤੀ ਸੀਗੀ ਬਰਗਾੜੀ ਮੋਰਚੇ ਦੇ ਸਮੇਂ ਉਹ ਬਹੁਤ ਹੀ ਲੂਜ਼ ਕਰ ਗਏ। ਇਹ ਰਿਐਲਿਟੀ ਆ। ਇਸ ਰੋਸ ਮਾਰਚ ਦੇ ਵਿੱਚ ਪ੍ਰਬੰਧਕਾਂ ਦੇ ਵੱਲੋਂ ਵੋਟਰਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਬਾਦਲਾਂ ਨੂੰ ਵੋਟ ਨਾ ਪਾਉਣ, ਕਿਉਂਕਿ ਬਾਦਲਾਂ ਦੇ ਟੱਬਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ। ਇਹਦੇ ਵਿੱਚ ਜਿਹੜੇ ਆਗੂ ਕੁਝ ਜਿਹੜੇ ਸੀਗੇ ਉਹ ਸ਼ਾਮਲ ਹੋਏ ਔਰ ਇਹਨਾਂ ਨੇ ਇਹ ਰੋਸ ਮਾਰਚ ਜਿਹੜਾ ਦੀ ਉਹ ਕੀਤਾ। ਬੇਸ਼ੱਕ ਇਹਨੂੰ ਧਿਆਨ ਸਿੰਘ ਮੰਡ ਹੋਰਾਂ ਨੇ ਬਰਗਾੜੀ ਇਨਸਾਫ ਮੋਰਚਾ 2 ਦਾ ਨਾਮ ਜਿਹੜਾ ਦੀ ਉਹ ਦਿੱਤਾ, ਪਰ ਉਹਨਾਂ ਦੇ ਆਪਣੇ ਹੀ ਸਾਥੀ ਜਿਹੜੇ ਦੀ ਉਹ ਗੈਰ ਹਾਜ਼ਰ ਸੀਗੇ। ਉਹਨਾਂ ਨੇ ਕਿਹਾ ਕਿ ਕਿਸੇ ਕਾਰਨ ਕਰਕੇ ਉਹ ਆ ਨਹੀਂ ਸਕੇ, ਪਰ ਮਤਭੇਦ ਕੋਈ ਨਹੀਂ। ਪਰ ਜੱਗ ਜ਼ਾਹਰ ਹੈ ਕਿ ਮਤਭੇਦ ਤਾਂ ਜਿਹੜੇ ਉਹ ਹੈਗੇ ਆ, ਮਤਭੇਦ ਵੀ ਆ, ਮਨਭੇਦ ਵੀ ਆ। ਤੋ ਇਹ ਜਿਹੜੇ ਆ ਜੀ ਇਹ ਬਹੁਤਾ ਸਫਲਤਾ ਇਸ ਰੋਸ ਮਾਰਚ ਨੂੰ ਜਿਹੜਾ ਦੀ ਉਹ ਨਹੀਂ ਬਣਾ ਸਕੇ। ਜਿਹੜਾ ਇਹ ਇੱਕ ਸਿੱਖ ਤਾਲਮੇਲ ਮਿਸ਼ਨ ਹੈ
ਉਹਨੇ ਵੀ ਜਿਹੜਾ ਇਸੇ ਤਰ੍ਹਾਂ ਦਾ ਇੱਕ ਰੋਸ ਮਾਰਚ ਜਿਹੜਾ ਸੀ ਉਹ ਕੱਢਿਆ। ਔਰ ਇਹ ਉਹਨਾਂ ਨੇ ਗੱਲ ਜਿਹੜੀ ਆਖੀ ਕਿ ਜਿਹੜੀ ਬਾਦਲ ਮੋਦੀ ਜੋੜੀ ਆ ਉਹਨੂੰ ਛੱਡ ਕੇ ਕਿਸੇ ਵੀ ਹੋਰ ਸਿਆਸੀ ਧਿਰ ਦੀ ਮਦਦ ਕੀਤੀ ਜਾਵੇ। ਉਹਨਾਂ ਨੇ ਇਹ ਕਿਹਾ ਕਿ ਉਹ ਕਿਸੇ ਇੱਕ ਧਿਰ ਦੇ ਗੱਲ ਨਹੀਂ ਕਰਦੇ। ਹਾਲਾਂਕਿ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਉਹਨਾਂ ਨੇ ਪਰਮਜੀਤ ਕੌਰ ਖਾਲੜਾ ਹੋਰਾਂ ਦੀ ਮਦਦ ਕਰਨ ਦੇ ਵਾਸਤੇ ਜ਼ਰੂਰ ਕਿਹਾ। ਬਾਕੀ ਉਹਨਾਂ ਨੇ ਕਿਹਾ ਕਿ ਬਾਕੀ ਸੀਟਾਂ ਦੇ ਉੱਤੇ ਇਹਨਾਂ ਨੂੰ ਛੱਡ ਕੇ ਹੋਰ ਕਿਸੇ ਦੀ ਵੀ ਮਦਦ ਜਿਹੜੀ ਸੀ ਉਹ ਕੀਤੀ ਜਾਵੇ ਜੀ। ਔਰ ਇਹ ਜਿਹੜਾ ਰੋਸ ਮਾਰਚ ਸੀਗਾ ਦਮਦਮਾ ਸਾਹਿਬ ਪਹੁੰਚ ਕੇ ਸਮਾਪਤ ਜਿਹੜਾ ਹੋਇਆ। ਔਰ ਇਹਦੇ ਵਿੱਚ ਇੱਕ ਗੀਤ ਚੱਲਦਾ ਰਿਹਾ ਜਿਹੜਾ ਕਿ ਚਰਚਾ ਦਾ ਵਿਸ਼ਾ ਬਣਿਆ ਕਿ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਕਾਹਤੋਂ ਕਰਵਾਈ ਜ਼ਾਲਮੋ। ਇਹ ਗੀਤ ਜਿਹੜਾ ਸੀ ਸਾਰੇ ਰਾਹ ਵੱਜਦਾ ਰਿਹਾ ਔਰ ਬਹੁਤੇ ਲੋਕਾਂ ਦਾ ਜਿਹੜਾ ਸੀ ਉਹ ਧਿਆਨ ਵੀ ਖਿੱਚਦਾ ਰਿਹਾ। ਇਸ ਰੋਸ ਮਾਰਚ ਦਾ ਕਿੰਨਾ ਕੁ ਅਸਰ ਜਿਹੜਾ ਵੀ ਉਹ ਪੈਂਦਾ ਇਹ ਆਉਂਦੇ ਦਿਨ ਜਿਹੜੇ ਦੱਸਣਗੇ। ਮਿਸ਼ਨ 13 ਲੈ ਕੇ ਤੁਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਇਹ ਟੀਮ ਬਣਾਈ ਹੈ ਜਿਹਨੂੰ ਟੀਮ ਕੈਪਟਨ ਦਾ ਨਾਮ ਦਿੱਤਾ। ਔਰ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਇਹਨੂੰ ਜਿਹੜਾ ਇਸ ਟੀਮ ਨੂੰ ਪ੍ਰਚਾਰਨ ਦੇ ਵਾਸਤੇ। ਔਰ ਇਹਦੇ ਜਿਹੜੇ 13 ਮੈਂਬਰ ਜਿਵੇਂ ਕ੍ਰਿਕਟ ਦੇ ਹੁੰਦੇ ਆ ਇੱਦਾਂ ਇਹ 13 ਮੈਂਬਰ ਇਹਦੇ ਬਣਾਏ ਗਏ ਆ। ਔਰ ਇਹਨੂੰ ਟੀਮ ਪੰਜਾਬ ਜਿਹੜਾ ਉਹ ਤਿਆਰ ਕੀਤਾ ਗਿਆ। ਟੀਮ ਕੈਪਟਨ ਨਾਮ ਇਹਨੂੰ ਦਿੱਤਾ ਗਿਆ। ਔਰ ਇਹਦੀ ਟੈਗ ਲਾਈਨ ਮਿਹਨਤ ਨਹੀਂ ਹਿੰਮਤ ਹੈ। ਔਰ IPL ਦੀ ਕਿਉਂਕਿ ਇੱਥੇ ਚੱਲ ਰਹੀ ਹੈ ਅੱਜ ਕੱਲ੍ਹ ਕ੍ਰਿਕਟ, ਉਹਦੀਆਂ ਟੀਮਾਂ ਦੇ ਵਾਂਗ ਸਾਰੇ ਉਮੀਦਵਾਰਾਂ ਦੀਆਂ ਫੋਟੋਆਂ ਖਿਡਾਰੀਆਂ ਵਰਗੀਆਂ ਕੀਤੀਆਂ ਗਈਆਂ ਨੇ। ਵਿਚਕਾਰ ਕਪਤਾਨ ਅਮਰਿੰਦਰ ਸਿੰਘ ਹੁਰੀ ਨੇ, ਆਲੇ ਦੁਆਲੇ ਸੂਬੇ ਦੇ ਕਾਂਗਰਸੀ ਉਮੀਦਵਾਰ ਨੇ। ਇਸ ਪੇਜ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਹੁਰੀ ਸੂਬੇ ਦੇ 13 ਉਮੀਦਵਾਰਾਂ ਦੀ ਚੋਣ ਪ੍ਰਚਾਰ ਜਿਹੜਾ ਦੀ ਉਹ ਕਰਨਗੇ। ਔਰ ਕਿਉਂਕਿ ਲੋਕਾਂ ਨੂੰ ਕ੍ਰਿਕਟ ਤੋਂ ਬੁਖਾਰ ਚੜਿਆ ਹੋਇਆ ਇਸ ਕਰਕੇ ਜਿਹੜਾ ਦੀ ਉਹ ਕ੍ਰਿਕਟ ਦੀ ਸ਼ਕਲ ਦੇ ਵਿੱਚ ਇਹਨੂੰ ਟੀਮ ਪੰਜਾਬ ਮਿਸ਼ਨ 13 ਜਿਹੜਾ ਉਹ ਨਾਮ ਦਿੱਤਾ ਗਿਆ। ਇਹਦੇ ਵਿੱਚ ਜਿਹੜੇ ਇਹਦੇ ਵਾਸਤੇ ਬੈਨਰ ਤਿਆਰ ਕੀਤੇ ਗਏ ਆ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰੀ ਖੁਦ ਟੀ-ਸ਼ਰਟ ਪਾਈ, ਲਾਲ ਰੰਗ ਦੀ ਟੀ-ਸ਼ਰਟ ਪਾਈ ਜਿਹੜਾ ਦੀ ਉਹ ਵਿਚਕਾਰ ਖੜੇ ਆ। ਉਹਦੇ ਨਾਲ ਉਹਨਾਂ ਦੇ ਪਤਨੀ ਪ੍ਰਨੀਤ ਕੌਰ ਹੁਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਤੇ ਬਾਕੀ ਹੈਗੇ ਨੇ। ਪਰ ਇਹਦੇ ਵਿੱਚ ਇੱਕ ਜਿਹੜੀ ਅਹਿਮ ਗੱਲ ਹੈ ਉਹ ਇਹ ਵੇਖਣ ਵਾਲੀ ਹੈ ਕਿਉਂਕਿ 13 ਮੈਂਬਰ ਹੁੰਦੇ ਆ ਕ੍ਰਿਕਟ ਦੇ, ਤੋਂ ਉਹਦੇ ਵਿੱਚੋਂ ਜਾਂ ਤਾਂ 14ਵਾਂ ਮੈਂਬਰ ਪਾਉਣਾ ਭੁੱਲ ਗਏ। ਕੀ ਹੋਇਆ ਇਹਦੇ ਵਿੱਚੋਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਫੋਟੋ ਗਾਇਬ ਹੈ। ਇਹ ਉਹ ਜ਼ਿਆਦਾ ਚਰਚਾ ਦਾ ਵਿਸ਼ਾ ਸ਼ਾਇਦ ਜਿਹੜਾ ਉਹ ਬਣ ਸਕਦਾ ਹੈ ਆਉਂਦੇ ਜਿਹੜਾ ਉਹ ਦਿਨਾਂ ਦੇ ਦੌਰਾਨ। ਤੇ ਜਾਂਦੇ ਜਾਂਦੇ ਲਾਸਟ ਜਿਹੜੀ ਦੀ ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਜਿਹੜੀ ਉਹ ਕਰ ਲਈਏ ਕਿ ਸੁਪਰੀਮ ਕੋਰਟ ਨੇ ਜਸਟਿਸ ਰੋਹਿੰਟਨ ਨਰੀਮਨ ਤੇ ਜਸਟਿਸ DY ਚੰਦਰਚੂੜ ਦੇ ਵੱਲੋਂ ਜਸਟਿਸ SA ਬੋਬੜੇ ਦੇ ਨਾਲ ਮੁਲਾਕਾਤ ਕਰਨ ਦਾ ਦਾਅਵਾ ਕਰਨ ਵਾਲੀ ਜਿਹੜੀ ਇੱਕ ਰਿਪੋਰਟ ਆਈ ਸੀ ਉਹਨੂੰ ਗਲਤ ਕਰਾਰ ਦਿੱਤਾ। ਜਸਟਿਸ ਬੋਬੜੇ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਮੁਲਾਜ਼ਮ ਦੇ ਵੱਲੋਂ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਦੇ ਉੱਤੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਅੰਦਰੂਨੀ ਜਾਂਚ ਕਮੇਟੀ ਦੀ ਅਗਵਾਈ ਕਰ ਰਹੇ ਨੇ ਔਰ ਇਹ ਕਮੇਟੀ ਦੇ ਹੋਰਨਾਂ ਮੈਂਬਰਾਂ ਦੇ ਵਿੱਚ ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਇੰਦੂ ਮਲਹੋਤਰਾ ਜਿਹੜੇ ਆ ਉਹ ਸ਼ਾਮਲ ਹੈ। ਸੁਪਰੀਮ ਕੋਰਟ ਦੇ ਸਕੱਤਰ ਜਨਰਲ ਦੇ ਦਫ਼ਤਰ ਨੇ ਇਹ ਗੱਲ ਕਹੀ ਹੈ ਕਿ ਇੱਕ ਮੋਹਰੀ ਜਿਹੜਾ ਅਖਬਾਰ ਹੈ ਉਹਦੇ ਵੱਲੋਂ ਜਿਹੜਾ ਦੀ ਇਹ ਰਿਪੋਰਟ ਲਾਈ ਗਈ ਹੈ ਇਹ ਬਿਲਕੁਲ ਗਲਤ ਹੈ। ਉਹਨਾਂ ਨੇ ਕਿਹਾ ਕਿ ਇਹਨੇ ਐਕਚੁਅਲੀ ਇਹ ਗੱਲ ਕਹੀ ਸੀਗੀ ਰਿਪੋਰਟ ਦੇ ਵਿੱਚ ਕਿ ਇਹਨਾਂ ਦੋਨਾਂ ਜੱਜਾਂ ਨੇ ਜਸਟਿਸ ਬੋਬੜੇ ਹੋਰਾਂ ਦੇ ਨਾਲ ਫਰਾਈਡੇ ਨੂੰ ਮੁਲਾਕਾਤ ਕੀਤੀ ਸੀ, ਜਿਹੜਾ ਕਿ ਇੱਕ ਮੰਦਭਾਗਾ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਚੀਫ ਜਸਟਿਸ ਹੋਰਾਂ ਦੇ ਉੱਤੇ ਲੱਗੇ ਕਥਿਤ ਦੋਸ਼ਾਂ ਦਾ ਚਿੰਤਨ ਕਰ ਰਹੀ ਅੰਦਰੂਨੀ ਜਾਂਚ ਕਮੇਟੀ ਆਪਣੇ ਪੱਧਰ ਦੇ ਉੱਤੇ ਜਾਂਚ ਕਰਨ ਦੇ ਸਮਰੱਥ ਹੈ। ਇਹਦੇ ਲਈ ਉਹਨੂੰ ਸਿਖਰਲੀ ਅਦਾਲਤ ਦੇ ਕਿਸੇ ਹੋਰ ਜੱਜ ਤੋਂ ਸਲਾਹ ਮਸ਼ਵਰੇ ਦੀ ਵੀ ਲੋੜ ਜਿਹੜੀ ਆ ਉਹ ਨਹੀਂ ਹੈ। ਤੋ ਇਹ ਬੜਾ ਅਹਿਮ ਜਿਹੜਾ ਦੀ ਪੱਖ ਹੈ ਜਿਹੜੀ ਇਹ ਰਿਪੋਰਟ ਹੈ ਇਹਨੇ ਇਸ ਪੱਖੋਂ ਕੁਛ ਜਿਹੜਾ ਦੀ ਉਹ ਚਰਚਾ ਜਿਹੜੀ ਛੇੜੀ ਹੈ ਕਿ ਇਹਨਾਂ ਨੇ ਉਸ ਤੇ ਮੁਲਾਕਾਤ ਜਿਹੜੀ ਆ ਉਹ ਕਿਉਂ ਕੀਤੀ। ਇਹ ਸਨ ਕੁਛ ਜਿਹੜੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਉਂਝ ਜਿਹੜੀ ਗੱਲਬਾਤ ਜਿਹੜੀ ਕਿ ਇਸ ਚੱਲ ਰਹੀ ਹੈ ਕਿਉਂਕਿ ਪੰਜਾਬ ਚੋਣਾਂ ਦੇ ਸੰਬੰਧ ਦੇ ਵਿੱਚ ਡੇ ਬਾਈ ਡੇ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕਿ ਚੋਣ ਦੰਗਲ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈ ਔਰ ਹਰ ਘੰਟੇ ਹਰ ਮਿੰਟ ਕੁਛ ਨਾ ਕੁਛ ਜਿਹੜਾ ਨਵਾਂ ਸਾਹਮਣੇ ਆ ਰਿਹਾ।
ਤੋ ਅਗਲੇ ਹਿੱਸਿਆਂ ਦੇ ਦੌਰਾਨ ਕੀ ਕੁਛ ਇੱਥੇ ਵਾਪਰਦਾ ਉਹਦੀ ਜਾਣਕਾਰੀ ਜਿਹੜੀ ਜੀ ਉਹ ਭਲਕੇ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਧੰਨਵਾਦ, ਬਹੁਤ ਮਿਹਰਬਾਨੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ। ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਜੀ ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।